ਕਿ ਕਿਵੇਂ ਮੋਦੀ ਸਰਕਾਰ ਬਿਲਕੁਲ ਨਾਜ਼ੀ ਜਰਮਨੀ ਦਾ ਪੈਟਰਨ ਫੋਲੋ ਕਰ ਰਹੀ ਹੈ। ਇੱਕ ਪਾਸੇ ਉਹਨਾਂ ਦੀ ਜੈਨੋਸਾਈਡਲ ਪਾਲਿਸੀ ਜਿਹੜੀ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ, ਦਲਿਤਾਂ ਦੇ, ਸਿੱਖਾਂ ਦੇ, ਉਹ ਬਰਾਬਰ ਜਾਰੀ ਹੈ। ਉਹਨਾਂ ਦੇ ਲਈ ਉਹਨਾਂ ਨੇ ਆਪਣੇ ਆਰਐਸਐਸ ਦੇ ਜਿਹੜੇ ਗੁੰਡੇ ਨੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਔਰ ਉਹਦਾ ਇੱਕ ਸਬੂਤ ਜਿਹੜਾ ਯੂਪੀ ਦਾ ਇਹ ਕਨਪਾਟਾ ਜੋਗੀ ਗੁੰਡਾ ਅਦਿੱਤਿਆ ਨਾਥ, ਇਹ ਕਿਵੇਂ ਈਵਨ ਅਸੀਂ ਤਾਂ ਬਾਬਰੀ ਮਸਜਿਦ ਦੇ ਢਾਣ ਦੀ ਗੱਲ ਕਰਦੇ ਹਾਂ, ਈਵਨ ਬਾਰਾਬੰਕੀ ਦੇ ਵਿੱਚ ਇੱਕ ਮਸਜਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਚਿੱਟੇ ਦਿਨ ਢਾਈ ਹੈ। ਇਹ ਉਹਨਾਂ ਦੇ ਪਾਰਟ ਬਰਾਬਰ ਚੱਲ ਰਹੇ ਨੇ। ਲੇਕਿਨ ਇਸ ਦੇ ਨਾਲ ਨਾਲ ਜਿਵੇਂ ਕੋਵਿਡ-19 ਦੇ ਚੱਲਦੇ ਆ ਇਹ ਗੱਲ ਸਾਹਮਣੇ ਆਈ ਕਿ ਲੱਖਾਂ ਮੌਤਾਂ ਪਹਿਲੇ ਦੌਰ 'ਚ ਵੀ ਹੋਈਆਂ, ਹਾਲਾਂਕਿ 2 ਲੱਖ ਦੇ ਨੇੜੇ ਕਹੀਆਂ ਗਈਆਂ ਸੀ, ਪਰ ਹੁਣ ਇਹ ਫਿਗਰ ਆ ਰਹੀ ਹੈ ਕਿ 10 ਲੱਖ ਤੋਂ ਜ਼ਿਆਦਾ ਨੇ। ਔਰ ਜਦੋਂ ਦਾ ਇਹ ਸੈਕੰਡ ਫੇਜ਼ ਸ਼ੁਰੂ ਹੋਇਆ ਅਪ੍ਰੈਲ ਦੇ ਪਹਿਲੇ ਹਫਤੇ ਤੋਂ, ਮਿਸਮੈਨੇਜਮੈਂਟ ਦਿੱਲੀ ਤੋਂ ਲੈ ਕੇ, ਔਰ ਜੇ ਸਿਰਫ ਇੱਕੋ ਇੱਕ ਸਟੇਟ ਜਿਹਨੇ ਉਹਨੂੰ ਪ੍ਰੋਪਰਲੀ ਹੈਂਡਲ ਕੀਤਾ ਉਹ ਕੇਰਲਾ ਸਟੇਟ ਹੈ। ਔਰ ਬਾਕੀ ਕਿਉਂਕਿ ਬਹੁਤ ਸਾਰੇ ਸੈਂਟਰ ਵੱਲ ਦੇਖਦੇ ਰਹੇ, ਨਾ ਆਕਸੀਜਨ ਹੈ ਨਾ ਕੰਸਨਟ੍ਰੇਟ ਹੈ, ਜੇ ਬਾਹਰੋਂ ਵੀ ਮਦਦ ਗਈ ਹੈ ਉਹ ਵੀ ਉੱਥੇ ਹਫਤਾ ਜਹਾਜ਼ ਖੜੇ ਨੇ ਔਰ ਕੋਈ ਉਹਨਾਂ ਦਾ ਡਿਸਟ੍ਰੀਬਿਊਸ਼ਨ ਸਿਸਟਮ ਔਰ ਡਿਨਾਇਲ। ਔਰ ਕੱਲਾ ਇਹੀ ਨਹੀਂ, ਫਿਰ ਐਗਰੈਸਿਵਲੀ ਜਿਹੜੇ ਲੋਕ ਸੱਚ ਨੂੰ ਬਾਹਰ ਲਿਆਉਂਦੇ ਨੇ ਉਹਨਾਂ ਦੇ ਖਿਲਾਫ ਈਵਨ ਸੋਸ਼ਲ ਮੀਡੀਆ ਦੇ ਕੇਸ, ਉਹਨਾਂ 'ਚ ਕਿਸੇ ਨੂੰ ਸੈਡੀਸ਼ਨ ਦੇ ਥੱਲੇ, ਕਿਸੇ ਨੂੰ ਦੂਸਰੇ ਦੇ ਥੱਲੇ ਕੀਤੇ। ਔਰ ਜਿਵੇਂ ਤੁਸੀਂ ਟੀਚਰਸ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਹੀ ਨਹੀਂ ਕਿ ਇਸ ਮੋਦੀ ਹਕੂਮਤ ਨੇ ਚੋਣਾਂ, ਕੁੰਭ ਕਰੋਨਾ ਔਰ ਹੁਣ ਵੀ ਪੰਚਾਇਤੀ ਚੋਣਾਂ ਵੀ ਯੂਪੀ ਦੇ ਵਿੱਚ, ਔਰ ਇਹ ਜਿਹੜੀਆਂ ਟੀਚਰਸ ਦੀ ਡੈਥ ਦੀ ਕਹਾਣੀ ਹੈ ਉਹ ਉਸ ਹਵਾਲੇ ਦੇ ਨਾਲ ਹੈ। ਕੱਲ੍ਹ ਅਸੀਂ ਜਿਹੜੀ ਇਹਨਾਂ ਦੀ IMA ਹੈ ਮੈਡੀਕਲ ਐਸੋਸੀਏਸ਼ਨ, ਉਹਨਾਂ ਦੇ ਹਵਾਲੇ ਨਾਲ ਦੇਖਿਆ 1000 ਤੋਂ ਜ਼ਿਆਦਾ ਡਾਕਟਰ ਜਦੋਂ ਤੋਂ ਪਹਿਲੀ ਵੇਵ ਚੱਲੀ ਹੈ ਡੈਥ ਹੋਈ ਹੈ। 300 ਦੇ ਕਰੀਬ ਜਿਹੜੇ ਨੇ ਸੈਕੰਡ ਵੇਵ ਦੇ ਵੇਲੇ ਨੇ, ਔਰ ਉਹਨਾਂ 'ਚੋਂ ਬਹੁਤ ਸਾਰੇ ਉਹ ਨੇ ਜਿਹੜੇ ਜਿਨ੍ਹਾਂ ਨੂੰ ਦੋਨੋਂ ਡੋਜ਼ ਜਿਹੜੇ ਨੇ ਉਹਦੇ ਵੈਕਸੀਨ ਦੇ ਵੀ ਲੱਗੇ ਹੋਏ ਸੀ। ਸੋ ਹੁਣ ਉਹਦੀ ਐਫੀਕੇਸੀ ਦੇ ਉੱਤੇ ਵੀ ਸਵਾਲ ਉੱਠਦੇ ਨੇ। ਪਰ ਇਸ ਸਾਰੇ ਦੇ ਚੱਲਦੇ ਆ ਜਿਵੇਂ ਟੋਟਲ ਡਿਨਾਇਲ ਹੈ। ਪਰ ਡਿਨਾਇਲ ਇਹੀ ਨਹੀਂ ਕਿ ਵੀ ਉਹ ਇੰਟਰਨੈਸ਼ਨਲ ਮੀਡੀਆ ਜਿਹੜਾ ਸੱਚ ਨੂੰ ਸਾਹਮਣੇ ਲਿਆਂਦਾ ਉਹਨੂੰ ਡਿਮੋਨਾਈਜ਼ ਕਰਦੇ ਨੇ। ਹੁਣ ਕੱਲ ਉਹਨਾਂ ਦੀ ਦੂਰਦਰਸ਼ਨ ਨੂੰ ਜਿਹੜਾ ਵੀ ਰਨ ਕਰਦੀ ਹੈ ਕਾਰਪੋਰੇਸ਼ਨ, ਉਹਨਾਂ ਨੇ ਫੈਸਲਾ ਲਿਆ ਕਿ ਜੀ ਅਸੀਂ ਇੱਕ ਇੰਟਰਨੈਸ਼ਨਲ ਚੈਨਲ ਦੂਰਦਰਸ਼ਨ ਦਾ ਬਣਾਵਾਂਗੇ ਤਾਂ ਕਿ ਜਿਹੜਾ ਭਾਰਤ ਦਾ ਇਮੇਜ ਵਿਦੇਸ਼ੀ ਸਾਜ਼ਿਸ਼ ਦੇ ਤਹਿਤ ਖਰਾਬ ਕੀਤਾ ਜਾ ਰਿਹਾ ਹੈ ਉਹਨੂੰ ਅਸੀਂ ਜਿਹੜਾ ਠੀਕ ਤਰੀਕੇ ਨਾਲ। ਔਰ ਅੱਜ ਇੱਕ ਡੀਟੇਲ ਸਟੋਰੀ ਹੈ ਕਿ ਕਿਵੇਂ ਇੰਡੀਅਨ ਐਮਬੈਸੀ ਨੇ ਅਮਰੀਕਾ ਦੇ ਵਿੱਚ ਵਲੰਟੀਅਰ ਸਟੂਡੈਂਟਸ ਕਿਹਾ ਕਿ ਜੀ ਆਉਣ ਅੱਗੇ ਜਿਹੜੇ ਕਿ ਇੰਡੀਅਨ ਇਮੇਜ ਨੂੰ ਠੀਕ ਢੰਗ ਨਾਲ ਪ੍ਰੈਜ਼ੈਂਟ ਕਰਨ ਕਿਉਂਕਿ ਸਾਡਾ ਇਮੇਜ ਖਰਾਬ ਹੋ ਰਿਹਾ। ਸੋ ਇਹ ਸਾਰੀ ਜਿਹੜੀ ਪ੍ਰੋਪੇਗੈਂਡਾ ਲਾਈਨ, ਕਿਉਂਕਿ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦਾ ਉੱਥੋਂ ਹੀ ਆਇਆ, ਇਹ ਅੱਜ ਪੂਰੇ ਜ਼ੋਰ ਦੇ ਨਾਲ ਜਿਹੜਾ ਇਹ ਇੰਡੀਅਨ ਮੋਦੀ ਐਡਮਿਨਿਸਟ੍ਰੇਸ਼ਨ ਜਿਹੜਾ ਹਾਲਾਂ ਐਕਸਪੋਜ਼ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿੱਥੇ ਵਿਸ਼ਵ ਗੁਰੂ ਤੇ ਫਲਾਣਾ ਔਰ ਇਸ ਕਿਸਮ ਦਾ ਸੀ। ਪਰ ਨਾਜ਼ੀਆਂ ਵਾਂਗ ਇਹ ਨਾ ਪਿੱਛੇ ਹਟਣ ਨੂੰ ਤਿਆਰ ਨੇ, ਨਾ ਜਿਹੜਾ ਸਿਸਟਮ ਨੂੰ ਰੈਕਟੀਫਾਈ ਕਰਨ ਨੂੰ ਤਿਆਰ ਨੇ।